ਉਹਨਾਂ ਦੀ ਮੈਡੀਕਲ ਹਾਲਤ ਬਹੁਤ ਜ਼ਿਆਦਾ ਕ੍ਰਿਟੀਕਲ ਆ। ਦੇਖ ਕੇ ਦੁੱਖ ਹੁੰਦਾ। ਬੇਸ਼ੱਕ ਅਸੀਂ ਸਾਰੇ ਉਮਰ ਕੈਦੀ ਆ, ਬਟ ਜਿਹੜੇ ਸਾਡੇ ਸੋਸ਼ਲ ਰਾਈਟਸ ਨੇ, ਸਮਾਜਿਕ ਸਾਡੇ ਜਿਹੜੇ ਹੱਕ ਨੇ, ਹਕੂਕ ਨੇ, ਉਹ ਇੰਡੀਆ ਗਵਰਨਮੈਂਟ ਨੂੰ, ਪੰਜਾਬ ਗਵਰਨਮੈਂਟ ਨੂੰ ਡਿਲੀਵਰ ਕਰਨੇ ਚਾਹੀਦੇ ਨੇ। ਜੇਲ੍ਹ ਬ੍ਰੇਕ ਹੁੰਦੀ ਆ 2004 ਦੇ ਵਿੱਚ, 5 ਦੇ ਵਿੱਚ ਮੇਰੇ ਮਾਤਾ ਜੀ ਗੁਜ਼ਰ ਜਾਂਦੇ ਨੇ। ਉਹਨਾਂ ਦੀ ਡੈਥ ਹੋ ਜਾਂਦੀ ਹੈ। ਉਹਨਾਂ ਦੀ ਲਾਸ਼ ਲੈ ਕੇ ਆਈ ਜਾਂਦੀ ਆ ਬੜੈਲ ਜੇਲ੍ਹ ਚੰਡੀਗੜ੍ਹ, ਤੇ ਮੈਨੂੰ ਉਹਨਾਂ ਦਾ ਚਿਹਰਾ ਦੇਖਣ ਦੀ ਵੀ ਇਜਾਜ਼ਤ ਨਹੀਂ ਮਿਲੀ ਸੀ। ਤੇ ਲੱਗਦਾ ਨਹੀਂ ਕਿ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਜਾਂ ਜਿਹੜੇ ਪੰਥਕ ਆਗੂ ਆ ਰਹੇ ਨੇ, SGPC ਆ ਰਹੀ ਹੈ, ਜਥੇਦਾਰ ਆ ਰਹੇ ਆ, ਅਕਾਲ ਤਖਤ ਸਾਹਿਬ, ਤਾਂ ਕੀ ਲੱਗਦਾ ਕਿ ਗਰਾਊਂਡ ਤੇ ਇਦਾਂ ਦੀ ਕੋਈ ਪੀਸਫੁਲੀ ਮੂਵਮੈਂਟ ਨਹੀਂ ਬਣਨੀ ਚਾਹੀਦੀ ਕਿ ਪ੍ਰੈਸ਼ਰਲਾਈਜ਼ ਕੀਤਾ ਜਾ ਸਕੇ? ਨਹੀਂ, ਬਣਨੀ ਚਾਹੀਦੀ ਹੈ। ਬਾਕੀ ਮੇਰੇ ਹਿਸਾਬ ਨਾਲ ਇਸ ਟਾਈਮ ਜਿਹੜੇ ਸਾਡੇ ਇੰਸਟੀਚਿਊਟ ਨੇ, ਸਿੱਖ ਇੰਸਟੀਚਿਊਟ ਨੇ, ਜਥੇਬੰਦੀਆਂ, SGPC ਹੈ ਨਾ, ਉਹ ਫਾਰਮੈਲਿਟੀ ਜ਼ਿਆਦਾ ਹੋ ਰਹੀ ਹੈ। ਗਰਾਊਂਡ ਤੇ ਕਿਰਿਆ ਕੰਮ ਘੱਟ ਹੋ ਰਿਹਾ, ਨਾ ਮਾਤਰ ਹੀ ਕਹਿ ਸਕਦੇ ਆ। ਬੰਦੀ ਸਿੰਘਾਂ ਦੀ, ਸਾਰੇ ਬੰਦੀ ਸਿੰਘਾਂ ਦੀ ਵੀ ਗੱਲ ਕਰ ਲਈ ਆਪਾਂ ਰਿਹਾਈ ਦੇ ਸੰਬੰਧ ਵਿੱਚ, ਇਸ ਟਾਈਮ ਸੈਂਟਰ ਉਹਨਾਂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੈ। ਚਾਹੇ ਉਹ ਅਕਾਲੀ ਦਲ ਆ, ਚਾਹੇ ਪੁਰਾਣਾ ਅਕਾਲੀ ਦਲ ਆ, ਚਾਹੇ ਨਵਾਂ ਅਕਾਲੀ ਦਲ ਆ, ਜਾਂ SGPC ਜਾਂ ਹੋਰ ਅਦਰਸ। ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਬਜ਼ੁਰਗ ਮਾਤਾ ਨਰਿੰਦਰ ਕੌਰ ਜੀ ਤਕਰੀਬਨ 96 ਸਾਲ ਦੀ ਉਮਰ ਦੇ ਵਿੱਚ ਬਿਰਧ ਅਵਸਥਾ ਦੇ ਵਿੱਚ ਮੰਜੇ ਦੇ ਉੱਪਰ ਲੇਟੇ ਹੋਏ ਨੇ ਔਰ ਆਪਣੇ ਜੱਦੀ ਘਰ ਦੇ ਵਿੱਚ ਪਿੰਡ ਹਵਾਰਾ ਦੇ ਵਿੱਚ ਨੇ। ਔਰ ਇਸੇ ਨੂੰ ਲੈ ਕੇ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਲ ਅੰਤਲੀ ਮੁਲਾਕਾਤ ਚਾਹੁੰਦੇ ਨੇ। ਉਹਨਾਂ ਦੇ ਮੁਲਾਕਾਤ ਦੇ ਬਾਬਤ ਬਹੁਤ ਸਾਰੀਆਂ ਸਿੱਖ ਸੰਗਤਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਮੈਸੇਜ ਵੀ ਵਾਇਰਲ ਕੀਤੇ ਜਾ ਰਹੇ ਨੇ, ਤੇ ਦੂਜੇ ਪਾਸੇ ਨਿਆਂ ਪ੍ਰਣਾਲੀ ਦੇ ਵੱਲੋਂ, ਐਡਵੋਕੇਟਸ ਦੇ ਵੱਲੋਂ ਇਹਨਾਂ तमाम ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਲੀਗਲੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਹੋਈ ਹੈ, ਜਿੱਥੇ तमाम ਸਾਰੀਆਂ ਸਿੱਖ ਸੰਗਤਾਂ ਦੇਸ਼ ਵਿਦੇਸ਼ ਤੋਂ ਮਾਤਾ ਨਰਿੰਦਰ ਕੌਰ ਜੀ ਦੀ ਸਿਹਤਯਾਬੀ ਵਾਸਤੇ ਅਰਦਾਸਾਂ ਕਰ ਰਹੀਆਂ ਨੇ, ਹਾਲ ਚਾਲ ਜਾਣਨ ਵਾਸਤੇ ਆ ਰਹੀਆਂ ਨੇ। ਤੇ ਉੱਥੇ ਬੇਅੰਤ ਸਿੰਘ ਕਤਲकांड ਦੇ ਮਾਮਲੇ ਦੇ ਵਿੱਚ ਨਾਮਜ਼ਦ ਰਹੇ ਸਨ ਭਾਈ ਲਖਵਿੰਦਰ ਸਿੰਘ ਲੱਖਾ ਜੀ, ਜੋ ਕਿ ਜੇਲ੍ਹ ਦੇ ਵਿੱਚੋਂ ਲੰਬਾ ਸਮਾਂ ਸਜ਼ਾ ਵੀ ਪੂਰੀਆਂ ਕਰਕੇ ਵਾਪਸ ਆਏ ਨੇ। ਗੱਲਬਾਤ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਅੱਜ ਮਾਤਾ ਜੀ ਨੂੰ ਮਿਲੇ ਹੋ, ਹਾਲ ਚਾਲ ਜਾਣਿਆ, ਜਿੱਥੇ ਦੂਜੀਆਂ ਸੰਗਤਾਂ ਆ ਰਹੀਆਂ, ਤੁਸੀਂ ਵੀ ਅੱਜ ਮਿਲੇ ਹੋ, ਤਾਂ ਕਿਵੇਂ ਦੇਖ ਰਹੇ ਹੋ ਜੀ, ਕਿੱਦਾਂ ਦੇ ਹਾਲਾਤ ਨੇ? ਜਿੱਥੇ ਤੱਕ ਉਹਨਾਂ ਦੀ ਮਾਤਾ ਜੀ ਦਾ ਸਵਾਲ ਹੈ ਜੀ, ਜਿਵੇਂ ਤੁਸੀਂ ਦੱਸਿਆ, ਉਹਨਾਂ ਦੀ ਮੈਡੀਕਲ ਹਾਲਤ ਬਹੁਤ ਜ਼ਿਆਦਾ ਕ੍ਰਿਟੀਕਲ ਆ। ਦੇਖ ਕੇ ਦੁੱਖ ਹੁੰਦਾ। ਤੇ ਮੈਂ ਪਹਿਲਾਂ ਵੀ ਅਪੀਲ ਕੀਤੀ ਆ ਔਨ ਰਿਕਾਰਡ, ਹੁਣ ਵੀ ਅਪੀਲ ਕਰਦੇ ਆ ਗਵਰਨਮੈਂਟ ਆਫ ਇੰਡੀਆ, ਪੰਜਾਬ ਗਵਰਨਮੈਂਟ ਨੂੰ, ਬਈ ਭਾਈ ਸਾਹਿਬ ਜਗਤਾਰ ਸਿੰਘ ਹਵਾਰਾ, ਉਹਨਾਂ ਨੂੰ, ਉਹਨਾਂ ਦੇ ਮਾਤਾ ਜੀ ਨੂੰ ਮਿਲਣ ਲਈ ਤੁਰੰਤ ਹੀ ਜਿਹੜੀ ਪੈਰੋਲ ਆ ਉਹ ਦੇਣੀ ਚਾਹੀਦੀ ਆ। ਉਹ ਡਿਜ਼ਰਵ ਕਰਦੇ ਨੇ, ਉਹਨਾਂ ਦਾ ਹੱਕ ਬਣਦਾ। ਬੇਸ਼ੱਕ ਅਸੀਂ ਸਾਰੇ ਉਮਰ ਕੈਦੀ ਆ, ਬਟ ਜਿਹੜੇ ਸਾਡੇ ਸੋਸ਼ਲ ਰਾਈਟਸ ਨੇ, ਸਮਾਜਿਕ ਸਾਡੇ ਜਿਹੜੇ ਹੱਕ ਨੇ, ਹਕੂਕ ਨੇ, ਉਹ ਇੰਡੀਆ ਗਵਰਨਮੈਂਟ ਨੂੰ, ਪੰਜਾਬ ਗਵਰਨਮੈਂਟ ਨੂੰ ਡਿਲੀਵਰ ਕਰਨੇ ਚਾਹੀਦੇ ਨੇ। ਤਾਂ ਖਾਸ ਤੌਰ ਤੇ ਜਦੋਂ ਇੱਕ ਮਾਂ ਤੇ ਪੁੱਤ ਦੇ ਮਿਲਾਪ ਦੀ ਗੱਲ ਆਉਂਦੀ ਹੈ, ਕਿਤੇ ਨਾ ਕਿਤੇ ਜਦੋਂ ਆਮ ਲੋਕ ਆ ਉਹਨਾਂ ਦੇ ਮਨ ਦੇ ਵਿੱਚ ਉਹ ਚੀਜ਼ ਤੇ ਜਾਗਦੀ ਹੈ ਨਾ, ਨਹੀਂ ਯਾਰ ਇਦਾਂ ਦੂਰ ਨਹੀਂ ਰੱਖਿਆ ਜਾਣਾ ਚਾਹੀਦਾ। ਆਖਰ ਮਨੁੱਖੀ ਅਧਿਕਾਰ ਬਣਦੇ ਨੇ, ਜਿਹੜੀਆਂ ਉਹਨਾਂ ਦੀਆਂ ਕਦਰਾਂ ਕੀਮਤਾਂ ਤਾਂ ਹੋਣੀਆਂ ਚਾਹੀਦੀਆਂ। ਹਾਂ, ਬਿਲਕੁਲ ਹੋਣੀ ਚਾਹੀਦੀ। ਮੈਂ ਆਪਣਾ ਪਰਸਨਲ ਤੌਰ ਤੇ ਇੱਕ ਹੱਡਬੀਤੀ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੂੰਗਾ ਸੰਗਤ ਦੇ ਨਾਲ। 2005 ਦੇ ਵਿੱਚ ਮੇਰੇ ਮਾਤਾ ਜੀ ਦੀ ਗੁਜ਼ਰ ਜਾਂਦੇ ਨੇ। ਉਦੋਂ ਜੇਲ੍ਹ ਬ੍ਰੇਕ ਹੁੰਦੀ ਆ 2004 ਦੇ ਵਿੱਚ, 5 ਦੇ ਵਿੱਚ ਮੇਰੇ ਮਾਤਾ ਜੀ ਗੁਜ਼ਰ ਜਾਂਦੇ ਨੇ। ਉਹਨਾਂ ਦੀ ਡੈਥ ਹੋ ਜਾਂਦੀ ਆ। ਉਹਨਾਂ ਦੀ ਲਾਸ਼ ਲੈ ਕੇ ਆਈ ਜਾਂਦੀ ਆ ਬੜੈਲ ਜੇਲ੍ਹ ਚੰਡੀਗੜ੍ਹ, ਤੇ ਮੈਨੂੰ ਉਹਨਾਂ ਦਾ ਚਿਹਰਾ ਦੇਖਣ ਦੀ ਵੀ ਇਜਾਜ਼ਤ ਨਹੀਂ ਮਿਲੀ ਸੀ ਜੇਲ੍ਹ ਦੇ ਵਿੱਚ। ਮੈਂ ਮਹਿਸੂਸ ਕਰ ਸਕਦਾ ਇੱਕ ਮਾਂ ਔਰ ਪੁੱਤ ਦਾ ਵਿਛੋੜਾ ਕਿਸ ਤਰ੍ਹਾਂ ਹੁੰਦਾ। ਸੋ ਉਸ ਪੀੜ ਨੂੰ ਮੈਂ ਧਿਆਨ 'ਚ ਰੱਖਦਿਆਂ ਹੋਇਆਂ ਅਪੀਲ ਕਰੂੰਗਾ, ਜਿਹੜੇ ਸਾਡੇ ਮਨੁੱਖੀ ਅਧਿਕਾਰ ਨੇ, ਪ੍ਰਿਜ਼ਨਰ ਦੇ, ਕੈਦੀਆਂ ਦੇ ਮਨੁੱਖੀ ਅਧਿਕਾਰ ਨੇ, ਉਹ ਵੀ ਡਿਲੀਵਰ ਹੋਣੇ ਚਾਹੀਦੇ ਨੇ, ਦੇਣੇ ਚਾਹੀਦੇ ਨੇ। ਕਿਸੇ ਵੀ ਹਾਲਤ ਵਿੱਚ ਭਾਈ ਜਗਤਾਰ ਸਿੰਘ ਹਵਾਰੇ ਨੂੰ ਆਪਣੇ ਪੂਜਨੀਕ ਮਾਤਾ ਜੀ ਨੂੰ ਮਿਲਣ ਦਾ ਅਧਿਕਾਰ ਆ। ਉਹ ਅਧਿਕਾਰ ਗਵਰਨਮੈਂਟ ਆਫ ਇੰਡੀਆ ਔਰ ਪੰਜਾਬ ਨੂੰ ਦੇਣਾ ਚਾਹੀਦਾ। ਮਤਲਬ ਜਿੰਨੇ ਵੀ ਸਾਲ ਹੋ ਗਏ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਨਜ਼ਰਬੰਦ, ਤਾਂ ਇੱਕ ਵਾਰ ਵੀ ਉਹਨਾਂ ਦੀ ਮਾਤਾ ਜੀ ਦੇ ਨਾਲ ਇਸ ਤੋਂ ਪਹਿਲਾਂ ਮਿਲਾਪ ਹੋ ਸਕਿਆ ਹੈ ਜਾਂ ਨਹੀਂ ਕਰਵਾਇਆ ਗਿਆ? ਕੀ ਲੱਗਦਾ ਜੀ? ਨਹੀਂ, ਮੇਰਾ ਖਿਆਲ ਨਹੀਂ ਕਰਵਾਇਆ ਗਿਆ। ਇਸ ਤਰ੍ਹਾਂ ਦੀ ਓਪਰਚੁਨਿਟੀ ਉਹਨਾਂ ਨੂੰ ਨਹੀਂ ਮਿਲੀ।
ਉਹਨਾਂ ਨੂੰ ਇਸ ਤਰ੍ਹਾਂ ਦੀ ਓਪਰਚੁਨਿਟੀ, ਇਸ ਤਰ੍ਹਾਂ ਦਾ ਮੌਕਾ ਨਹੀਂ ਮਿਲਿਆ ਵੀ ਉਹ ਆਪਣੀ ਮਾਤਾ ਜੀ ਦੇ ਦਰਸ਼ਨ ਕਰ ਸਕਣ। ਸੋ ਹੁਣ ਉਹਨਾਂ ਦੇ ਮਾਤਾ ਜੀ ਦੀ ਹਾਲਤ ਬਹੁਤ ਜ਼ਿਆਦਾ ਕ੍ਰਿਟੀਕਲ, ਮੈਂ ਅੰਦਰ ਦੇਖੀ ਆ, ਉਹਨਾਂ ਦੇ ਦਰਸ਼ਨ ਕੀਤੇ ਨੇ, ਉਹਨਾਂ ਦਾ ਆਸ਼ੀਰਵਾਦ ਲਿਆ। ਤੇ ਮੈਂ ਅਪੀਲ ਕਰਦਾ, ਮੈਂ ਪ੍ਰਮਾਤਮਾ ਨੂੰ, ਸੱਚੇ ਪਾਤਸ਼ਾਹ ਨੂੰ, ਗੁਰੂ ਸਾਹਿਬ ਨੂੰ ਵੀ ਅਪੀਲ ਕਰਦਾ ਬਈ ਜਿਹੜਾ ਇਹ ਫੈਸਲਾ ਸਾਡੇ ਵੀਰ ਜਗਤਾਰ ਸਿੰਘ ਹਵਾਰੇ ਦੇ ਹੱਕ ਵਿੱਚ ਹੋਣਾ ਚਾਹੀਦਾ। ਖਾਸ ਤੌਰ ਤੇ ਜਦੋਂ ਕੁਰਬਾਨੀ ਵਾਲੇ ਸਿੰਘਾਂ ਦੀ ਗੱਲ ਚੱਲਦੀ, ਉਹਨਾਂ ਦੇ ਵਿੱਚ ਤੁਸੀਂ ਵੀ ਆਉਣੇ ਹੋ, ਸਿੰਘ ਸਾਹਿਬਾ ਜਗਤਾਰ ਸਿੰਘ ਹਵਾਰਾ ਵੀ ਆਉਂਦੇ ਆ, ਤਾਂ ਜਦੋਂ ਤਿਆਗ ਦੀ ਭਾਵਨਾ ਦੀ ਗੱਲ ਕਰੀਏ, ਜੇ ਭਾਈ ਸ਼ਮਸ਼ੇਰ ਸਿੰਘ ਦੀ ਗੱਲ ਹੈ ਕਿ ਜਦੋਂ ਉਹਨਾਂ ਦੀ ਮਾਤਾ ਜੀ ਬਿਮਾਰ ਸੀ ਤਾਂ ਕਿਵੇਂ ਉਹਨਾਂ ਨੇ ਪ੍ਰਬੁਲ ਤੇ ਆ ਕੇ ਵੀ ਕਰਤ ਕਰਕੇ ਆਪਣੀ ਮਾਤਾ ਜੀ ਦਾ ਇਲਾਜ ਕਰਵਾਇਆ, ਤਾਂ ਇਸੇ ਨੂੰ ਲੈ ਕੇ ਅੱਜ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਨਰਿੰਦਰ ਕੌਰ ਜੀ ਬਿਮਾਰ ਨੇ, ਬਿਮਾਰਾਂ ਦੀ ਹਾਲਤ ਦੇ ਵਿੱਚ ਬਿਸਤਰ ਤੇ ਲੇਟੇ ਹੋਏ ਨੇ। ਤੇ ਖਾਸ ਤੌਰ ਤੇ ਇੱਕ ਜਿਹੜਾ ਮੈਸੇਜ ਹੈ ਬੜੇ ਕਾਬਲੇ ਗੌਰ ਹੈ ਕਿ ਉਹਨਾਂ ਨੇ ਲਿਖ ਕੇ ਲਾਇਆ ਹੋਇਆ ਦਰਵਾਜ਼ੇ ਦੇ ਬਾਹਰ ਕਿ ਕਿਸੇ ਤਰ੍ਹਾਂ ਦੀ ਕੋਈ ਵਸਤ ਨਾ ਲਿਆਂਦੀ ਜਾਵੇ, ਕੋਈ ਪੈਸਾ ਨਾ ਦਿੱਤਾ ਜਾਵੇ। ਇਸ ਚੀਜ਼ ਨੂੰ ਕਿਵੇਂ ਦੇਖਿਆ ਜਾਵੇ? ਅੱਛੀ ਗੱਲ ਹੈ ਜੀ, ਨਹੀਂ ਲੋੜ ਹੈਗੀ, ਭਾਈ ਸਾਹਿਬ ਕੋਲੇ ਪ੍ਰਮਾਤਮਾ ਦਿੱਤਾ ਬਹੁਤ ਕੁਛ ਹੋਇਆ, ਸ਼ਾਇਦ ਉਹਨਾਂ ਨੂੰ ਇਸ ਤਰ੍ਹਾਂ ਦੀ ਕਿਸੇ ਵੀ ਹੈਲਪ ਦੀ ਲੋੜ ਨਹੀਂ। ਵੱਧ ਤੋਂ ਵੱਧ ਮੈਂ ਇਹੀ ਕਹੂੰਗਾ ਵੀ ਆਪਾਂ ਜੇ ਉਹਨਾਂ ਦੀ ਗੱਲ ਨੂੰ ਸਮਝ ਸਕੇ ਤਾਂ ਵੱਧ ਤੋਂ ਵੱਧ ਸੰਗਤ ਉਹਨਾਂ ਲਈ ਅਰਦਾਸ ਕਰੇ, ਪ੍ਰੇ ਕਰੇ। ਪੈਸਾ ਮੈਂ ਨਹੀਂ ਰੱਖਦਾ ਕੋਈ, ਉਹਨਾਂ ਦਾ ਬਾਹਰ ਆ ਜਾਣਾ, ਉਹਨਾਂ ਦੀ ਮਾਤਾ ਜੀ ਨਾਲ ਮਿਲ ਲੈਣਾ, ਇਹ ਬਹੁਤ ਵੱਡੀ ਇੱਕ ਵਰਦਾਨ ਹੋਊਗਾ, ਆਸ਼ੀਰਵਾਦ ਹੋਊਗਾ ਗੁਰੂ ਮਹਾਰਾਜ ਦਾ। ਸੰਗਤ ਨੂੰ ਅਪੀਲ ਕਰਦੇ ਆ, ਸੰਗਤ ਉਹਨਾਂ ਲਈ ਅਰਦਾਸ ਕਰੇ, ਪ੍ਰੇ ਕਰੇ, ਪ੍ਰਾਰਥਨਾ ਕਰੇ, ਇਹ ਮੇਰੀ ਅਪੀਲ। ਜਿੱਥੇ ਪਰਿਵਾਰ ਦੇ ਵੱਲੋਂ ਮਿਲਾਪ ਨੂੰ ਲੈ ਕੇ ਜਾਂ ਮਾਤਾ ਜੀ ਦੇ ਵੱਲੋਂ ਆਪਦੇ ਦਿਲ ਦੀ ਗੱਲ ਜ਼ਾਹਰ ਕੀਤੀ ਗਈ ਹੈ, ਤਾਂ ਉੱਥੇ ਖਾਸ ਤੌਰ ਤੇ ਲੱਗਦਾ ਨਹੀਂ ਕਿ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਜਾਂ ਜਿਹੜੇ ਪੰਥਕ ਆਗੂ ਆ ਰਹੇ ਨੇ, SGPC ਆ ਰਹੀ ਹੈ, ਜਥੇਦਾਰ ਆ ਰਹੇ, ਅਕਾਲ ਤਖਤ ਸਾਹਿਬ, ਤਾਂ ਕੀ ਲੱਗਦਾ ਕਿ ਗਰਾਊਂਡ ਤੇ ਇਦਾਂ ਦੀ ਕੋਈ ਪੀਸਫੁਲੀ ਮੂਵਮੈਂਟ ਨਹੀਂ ਬਣਨੀ ਚਾਹੀਦੀ ਕਿ ਪ੍ਰੈਸ਼ਰਲਾਈਜ਼ ਕੀਤਾ ਜਾ ਸਕੇ? ਨਹੀਂ, ਬਣਨੀ ਚਾਹੀਦੀ ਹੈ। ਬਾਕੀ ਮੇਰੇ ਹਿਸਾਬ ਨਾਲ ਇਸ ਟਾਈਮ ਜਿੰਨੀਆਂ ਵੀ ਸੰਸਥਾਵਾਂ ਨੇ, ਸਿੱਖ ਸੰਗਤ ਸਿੱਖ ਸੰਗਤ ਨਹੀਂ, ਮਾਫੀ ਚਾਹੁੰਦਾ, ਜਿਹੜੇ ਸਾਡੇ ਇੰਸਟੀਚਿਊਟ ਨੇ, ਸਿੱਖ ਇੰਸਟੀਚਿਊਟ ਨੇ, ਜਥੇਬੰਦੀਆਂ, SGPC ਹੈ ਨਾ, ਉਹ ਫਾਰਮੈਲਿਟੀ ਜ਼ਿਆਦਾ ਹੋ ਰਹੀ ਆ, ਗਰਾਊਂਡ ਉੱਤੇ ਕਿਰਿਆ ਕੰਮ ਘੱਟ ਹੋ ਰਿਹਾ, ਨਾ ਮਾਤਰ ਹੀ ਕਹਿ ਸਕਦੇ ਆਪਾਂ। ਬੰਦੀ ਸਿੰਘਾਂ ਦੀ, ਸਾਰਿਆਂ ਬੰਦੀ ਸਿੰਘਾਂ ਦੀ ਵੀ ਗੱਲ ਕਰ ਲਈ ਆਪਾਂ ਰਿਹਾਈ ਦੇ ਸੰਬੰਧ ਵਿੱਚ, ਇਸ ਟਾਈਮ ਸੈਂਟਰ ਉਹਨਾਂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੈ, ਚਾਹੇ ਉਹ ਅਕਾਲੀ ਦਲ ਆ, ਚਾਹੇ ਪੁਰਾਣਾ ਅਕਾਲੀ ਦਲ ਆ, ਚਾਹੇ ਨਵਾਂ ਅਕਾਲੀ ਦਲ ਆ, ਜਾਂ SGPC ਜਾਂ ਹੋਰ ਅਦਰਸ। ਜੇਕਰ ਇਹ ਸਾਰੇ ਇਕੱਠੇ ਹੋ ਕੇ ਚੱਲਦੇ ਆ ਤਾਂ ਮੇਰਾ ਮੰਨਣਾ ਵੀ ਬੰਦੀ ਸਿੰਘ, ਮੈਂ ਤਾਂ ਇਹੀ ਕਹੂੰਗਾ ਵੀ ਜੇ ਅਸੀਂ ਲੀਡ ਕਰੀਏ ਤਾਂ ਅਗਲੇ 24 ਘੰਟਿਆਂ ਵਿੱਚ ਬੰਦੀ ਸਿੰਘ ਸੰਗਤ ਵਿੱਚ ਹੋਣਗੇ। ਬਿਲਕੁਲ। ਮੈਸੇਜ ਕੀ ਹੈ ਸੰਗਤਾਂ ਦੇ ਵਾਸਤੇ, ਕਿਉਂਕਿ ਜਿਹੜੇ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਹੋਈਆਂ ਸੰਗਤਾਂ ਨੇ, ਤਾਂ ਉਹਨਾਂ ਦੇ ਵੱਲੋਂ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਸੇਵਾ ਭਾਵਨਾ ਦਿਖਾਈ ਜਾਂਦੀ ਹੈ, ਔਰ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਕਿਸੇ ਨੂੰ ਪੈਸੇ ਦੀ ਜਾਂ ਹੋਰ ਚੀਜ਼ਾਂ ਦੀ ਲੋੜ ਆ ਤਾਂ ਉਹ ਸਾਨੂੰ ਦੱਸੇ, ਅਸੀਂ ਸੇਵਾ ਕਰਨ ਵਾਸਤੇ ਤਿਆਰ ਹਾਂ। ਤਾਂ ਸੰਗਤਾਂ ਦੇ ਵਾਸਤੇ ਮੈਸੇਜ ਕੀ ਹੈ ਤੁਹਾਡੇ ਵੱਲੋਂ? ਸੰਗਤ ਵਾਸਤੇ ਮੈਂ ਪਹਿਲੇ ਵੀ ਦੱਸ ਚੁੱਕਿਆ, ਮੈਸੇਜ ਮੇਰਾ ਕਲੀਅਰ ਹੈ ਵੈਰੀ। ਬਟ ਸੰਗਤ ਨੂੰ ਇਹੀ ਅਪੀਲ ਹੈ, ਚਾਹੇ ਬਾਹਰ ਬੈਠੀ ਹੈ ਸੰਗਤ, ਦੇਸ਼ਾਂ ਵਿਦੇਸ਼ਾਂ ਵਿੱਚ ਕਿਤੇ ਬੈਠੀ ਹੈ ਨਾ, ਸਾਰੇ ਬੰਦੀ ਸਿੰਘਾਂ ਲਈ, ਪਾਰਟੀਕੂਲਰ ਜਗਤਾਰ ਸਿੰਘ ਹਵਾਰੇ ਲਈ ਇਸ ਟਾਈਮ ਉਹਨੂੰ ਜ਼ਿਆਦਾ ਲੋੜ ਆ ਪ੍ਰੇ ਦੀ, ਅਰਦਾਸਾਂ ਦੀ। ਕਾਰਨ ਕੀ ਹੈ, ਉਹਨਾਂ ਦੇ ਮਾਤਾ ਜੀ ਸਤਿਕਾਰਯੋਗ, ਉਹ ਡੈਥ ਬੈੱਡ ਤੇ ਪਏ ਨੇ, ਹੈ ਨਾ, ਤੇ ਉਹਨਾਂ ਨੂੰ ਮਿਲਣ ਲਈ, ਉਹਨਾਂ ਨੂੰ ਮਿਲਾਪ ਕਰਨ ਲਈ ਜ਼ਰੂਰ ਉਹ ਉਹਨਾਂ ਦੇ ਹੱਕ 'ਚ ਪ੍ਰੇ ਕਰਨ, ਅਰਦਾਸ ਕਰਨ ਹਨ। ਤੇ ਬਾਕੀ ਗੌਰਮੈਂਟ ਨੂੰ ਵੀ ਪ੍ਰੈਸ਼ਰਾਈਜ਼ ਵੀ ਕੀਤਾ ਜਾ ਸਕਦਾ, ਬਾਹਰੋਂ ਵੀ ਕੀਤਾ ਜਾ ਸਕਦਾ, ਸੰਗਤ ਕਰ ਹੀ ਰਹੀ ਹੈ, ਮੇਰੇ ਕਹਿਣ ਦੀ ਲੋੜ ਨਹੀਂ ਖੈਰ, ਬਟ ਫਿਰ ਵੀ ਮੈਂ ਕਹਿ ਦਿੰਦਾ ਕਰ ਵੀ ਰਹੀ ਹੈ, ਇਹੋ ਜਿਹੀ ਗੱਲ ਨਹੀਂ ਹੈ ਨਾ। ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਉਹ ਹਜੇ ਇੰਨੀ ਨਹੀਂ ਹੈਗੀ, ਉਹ ਹੋਣੀ ਚਾਹੀਦੀ ਆ। ਜਿੰਨੇ ਵੀ ਪੋਲੀਟੀਕਲ ਪਾਰਟੀਜ਼ ਨੇ, ਅਸੀਂ ਸਾਰਿਆਂ ਨੂੰ ਰਿਕੁਐਸਟ ਕਰਾਂਗੇ ਔਨ ਦੀ ਗਰਾਊਂਡ ਆਫ ਹਿਊਮੈਨਿਟੇਰੀਅਨ, ਮਨੁੱਖਤਾ ਦੇ ਆਧਾਰ ਤੇ ਇਹ ਜਿਹੜੀ ਜਗਤਾਰ ਸਿੰਘ ਹਵਾਰੇ ਦੀ ਅਪੀਲ ਆ, ਦਰਖਾਸਤ ਆ ਮਾਤਾ ਜੀ ਨੂੰ ਮਿਲਣ ਦੀ, ਸਭ ਤੋਂ ਪਹਿਲਾਂ ਤਾਂ ਉਹ ਡਿਲੀਵਰ ਹੋਣੀ ਚਾਹੀਦੀ ਹੈ। ਨੈਕਸਟ ਰਹੀ ਰਿਹਾਈ ਦੀ ਗੱਲ, ਉਹਦੇ ਬਾਰੇ ਫਿਰ ਵਿਚਾਰ ਕਰ ਲਾਂਗੇ। ਫਿਲਹਾਲ ਦੀ ਘੜੀ ਉਹਨਾਂ ਨੂੰ ਟੈਂਪਰੇਰੀ ਜਿਹੜੀ ਹੈਗੀ ਮੇਰੇ ਹਿਸਾਬ ਦੇ ਨਾਲ, ਮੈਂ ਖੁਦ ਵੀ ਇੰਡੀਅਨ ਗੌਰਮੈਂਟ ਨੂੰ, ਪਾਰਟੀਕੂਲਰ ਆਨਰੇਬਲ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ ਜੀ ਐਂਡ ਹੋਮ ਮਿਨਿਸਟਰ ਅਮਿਤ ਸ਼ਾਹ ਜੀ, ਆਨਰੇਬਲ ਚੀਫ ਮਿਨਿਸਟਰ ਆਫ ਪੰਜਾਬ, ਉਹਨਾਂ ਨੂੰ ਵੀ ਰਿਕੁਐਸਟ ਕਰੂੰਗਾ ਉਹ ਵੀ ਆਪਣਾ ਬਣਦਾ ਯੋਗਦਾਨ ਇਸ ਅਪੀਲ ਨੂੰ ਭਾਈ ਸਾਹਿਬ ਦੇ ਹੱਕ ਵਿੱਚ ਡਿਲੀਵਰ ਕਰਨ ਲਈ ਆਪਣਾ ਸਹਿਯੋਗ ਦੇਣ, ਤਾਂ ਕਿ ਪੰਜਾਬ ਦੇ ਹਾਲਾਤ ਨੇ ਜਿਹੜੇ ਉਹ ਹਮੇਸ਼ਾ ਹੀ ਤਰ੍ਹਾਂ ਖੁਸ਼ਗਵਾਰ ਰਹਿਣ, ਹੈ ਨਾ। ਸੋ ਮੇਰੀ ਤਾਂ ਇਹੀ ਅਪੀਲ ਹੈ ਜੀ। ਭਾਈ ਲਖਵਿੰਦਰ ਸਿੰਘ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਮਾਤਾ ਨਰਿੰਦਰ ਕੌਰ ਜੀ ਦੀ ਸਿਹਤ ਦਾ ਹਾਲ ਜਾਣਨ ਵਾਸਤੇ ਪਹੁੰਚੇ ਨੇ, ਔਰ ਤਮਾਮ ਸਾਰੀਆਂ ਜਿਹੜੀਆਂ ਅਪੀਲਸ ਨੇ ਉਹ ਕੀਤੀ ਗਈਆਂ ਨੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਇਸ
ਸੰਜੀਦਗੀ ਭਰੇ ਮਸਲੇ ਦੇ ਉੱਪਰ ਕਿਸ ਤਰੀਕੇ ਦਾ ਨਿਆਂ ਪ੍ਰਣਾਲੀ ਦੇ ਵੱਲੋਂ ਰੁਖ ਅਪਣਾਇਆ ਜਾਂਦਾ, ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।